ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਸਾਡੀ ਪਹਿਲੀ ਲਿਖਤ ਆਈ ਹੈ ਜਸਮੀਤ ਸਿੰਘ ਜੀ ਦੀ ਬ੍ਰੈਂਪਟਨ ਆਂਟੇਰੀਓ ਤੋਂ। ਇਹ ਲਿਖਦੇ ਹਨ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਕੈਨੇਡਾ 'ਚ ਹੀ ਜੰਮਿਆ ਹਾਂ ਅਤੇ ਇੱਥੇ ਹੀ ਵੱਡਾ ਹੋਇਆ ਹਾਂ। ਹਾਈ ਸਕੂਲ ਸਟੂਡੈਂਟ ਹੋਣ ਤੇ ਹੀ ਹੁਣ ਮੈਂ ਸਾਡੀ ਸਿੱਖ ਵਿਰਾਸਤ ਤੋਂ ਬਹੁਤ ਪ੍ਰਭਾਵਿਤ ਹੋਇਆ ਹਾਂ। ਮੈਂ ਹਰ ਜਾਗਦੀ ਜ਼ਮੀਰ ਵਾਲੇ ਲੋਕਾਂ ਨੂੰ ਵਧਾਈ ਦੇਣੀ ਚਾਹੁੰਦਾ ਹਾਂ। ਅੱਜ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਜਨਮ ਦਿਨ ਹੈ। ਮੇਰੇ ਮਨ 'ਚ ਦੋ ਸਵਾਲ ਹਨ ਜੋ ਮੈਂ ਪੁੱਛਣਾ ਚਾਹੁੰਦਾ ਹਾਂ। ਕਿਸੇ ਮਰੀਜ਼ ਜ਼ਮੀਰ ਵਾਲੇ ਬੰਦੇ ਨੇ YouTube ਤੇ ਸੰਤ ਜੀ ਬਾਰੇ ਵੀਡੀਓ ਪਾਈ ਹੈ ਜਿਸ 'ਚ ਸੰਤਾਂ ਨੇ 5000 ਹਿੰਦੂਆਂ ਨੂੰ ਮਾਰਨ ਦੀ ਗੱਲ ਕੀਤੀ ਹੈ। ਉਹਨਾਂ ਦੇ ਇਹ ਗੱਲ ਕਹਿਣ ਪਿੱਛੇ ਕੀ ਕਾਰਨ ਸਨ? ਦੂਜੀ ਗੱਲ ਇਹ ਹੈ ਕਿ ਸੰਤ ਜਰਨੈਲ ਸਿੰਘ ਜੀ ਨੇ ਅਨੰਦਪੁਰ ਸਾਹਿਬ ਦੇ ਮਤੇ ਦੀ ਅਰਦਾਸ ਕੀਤੀ ਸੀ। ਉਹਨਾਂ ਨੇ ਕਿਹਾ ਸੀ ਕਿ ਇਸ ਮਤੇ ਦਾ ਇੱਕ ਇੱਕ ਸ਼ਬਦ ਇੱਕ ਦਿਨ ਸੱਚ ਸਾਬਤ ਹੋਵੇਗਾ। ਦੂਜੇ ਪਾਸੇ ਸਾਡੇ ਕੋਲ ਗੁਰਬਖਸ਼ ਸਿੰਘ ਹੈ ਜਿਸ ਨੇ ਅਰਦਾਸ ਕੀਤੀ ਸੀ ਅਤੇ ਨਿਸ਼ਾਨੇ ਦੀ ਪੂਰਤੀ ਤੋਂ ਬਿਨਾਂ ਹੀ ਭੱਜ ਗਿਆ। ਇਹਨਾਂ ਦੋਹਾਂ ਬੰਦਿਆਂ ਦੀ ਅਰਦਾਸ ਵਿੱਚ ਕੀ ਫਰਕ ਹੈ? ਤੁਹਾਡੇ ਇਸ ਬਾਰੇ ਕੀ ਵਿਚਾਰ ਹਨ ਜੀ ਡਾਕਟਰ ਸਾਹਿਬ? ਵੀਰ ਜਸਮੀਤ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਕਾਫੀ ਦੇਰ ਬਾਅਦ ਉਹਨਾਂ ਨੇ ਸਾਨੂੰ ਲਿਖਿਆ। ਇਹ ਯੰਗ ਮੈਨ ਸਾਡਾ ਪ੍ਰੋਗਰਾਮ ਜਦੋਂ ਸ਼ੁਰੂ ਹੀ ਹੋਇਆ ਲਗਭਗ 2 ਸਾਲ ਪਹਿਲਾਂ ਜੀ, ਸੋ ਇਹਨਾਂ ਦੀ ਲਿਖਤ ਹਮੇਸ਼ਾ ਹੀ ਪੁਰਜੋਸ਼ ਪੁਰਜਜ਼ਬਾਤ ਔਰ ਸਿੱਖੀ ਪਿਆਰ ਨਾਲ ਲਬਰੇਜ਼ ਰਹੀ ਹੈ ਜੀ। ਉਹਨਾਂ ਨੇ ਸੰਤਾਂ ਦੇ ਜਨਮ ਦਿਨ ਦੇ ਮੌਕੇ ਹੀ ਲਿਖਿਆ, ਇਸ ਲਈ ਅਸੀਂ ਅੱਜ ਹੀ ਇਸ ਨੂੰ ਪਿਕ ਵੀ ਕੀਤਾ। ਉਹਨਾਂ ਦੀ ਕੱਲ੍ਹ ਹੀ ਆਈ ਹੈ ਈਮੇਲ ਜੀ। ਉਹਨਾਂ ਦੇ 2 ਸਵਾਲ, ਕਿਉਂਕਿ ਇੱਕ ਸਟੇਟਮੈਂਟ ਅਕਸਰ ਜਦੋਂ ਕਿ ਇੰਡੀਅਨ ਮੀਡੀਆ ਜਾਂ ਕਈ ਗੁੰਮਰਾਹ ਸਿੱਖ ਕਾਮਰੇਡ ਕਿਸਮ ਦੇ ਜਦੋਂ ਪਿੰਡਾਂ ਵਾਲਿਆਂ ਨੂੰ ਛੁਟਿਆਉਣਾ ਚਾਹੁੰਦੇ ਨੇ, ਕਿਉਂਕਿ ਇੱਕ ਪਾਸੇ ਉਹਨਾਂ ਦੀ ਸ਼ਖਸੀਅਤ ਹੈ ਜਿੱਥੇ ਕਿ ਈਵਨ ਹਿੰਦੂ ਪਰਿਵਾਰਾਂ ਦੀਆਂ ਬੱਚੀਆਂ ਵੀ ਆ ਕੇ ਉਹਨਾਂ ਦੇ ਕੋਲੋਂ ਇਨਸਾਫ ਮੰਗਦੀਆਂ ਜੇ ਉਹਨਾਂ ਨੂੰ ਦਾਜ ਦੇ ਲੋਭੀ ਸਹੁਰੇ ਤੰਗ ਕਰਦੇ ਨੇ ਜਾਂ ਕਿਸੇ ਦਾ ਕੋਈ ਹੋਰ ਨੁਕਸਾਨ ਹੁੰਦਾ, ਔਰ ਉਹ ਐਕਸਟਰਾ ਮਾਈਲ ਜਾ ਕੇ ਉਹਨਾਂ ਨੂੰ ਜਿਹੜੀ ਹੈ ਪ੍ਰੋਟੈਕਸ਼ਨ ਵੀ ਦਿੰਦੇ ਨੇ। ਲੇਕਿਨ ਇੱਕ ਪਾਸੇ ਕਲਾਸ ਉਹਨਾਂ ਦੀ ਕਿਸੇ ਸਪੀਚ ਦੀ ਇੱਕ ਲਾਈਨ ਇੱਧਰਲੀ ਉੱਧਰਲੀ ਫੜ ਕੇ ਕੱਢ ਕੇ ਤੇ ਇਹ ਕਹਿਣਗੇ ਕਿ ਜੀ ਦੇਖੋ ਉਹਨਾਂ ਨੇ ਤਾਂ ਕਿਹਾ ਸੀ ਕਿ ਵੀ ਮੈਂ ਜਿਹੜਾ 5000 ਹਿੰਦੂ ਮਾਰਾਂਗਾ ਜੀ। ਸੋ ਜਿਹੜਾ ਹੁਣ ਕੌਨਟੈਕਸਟ ਹੈ, ਕੌਨਟੈਕਸਟ ਨੂੰ ਜਾਂ ਰੈਫਰੈਂਸ ਜਿਹਨੂੰ ਅਸੀਂ ਸੰਦਰਭ ਕਹਿੰਦੇ ਹਾਂ, ਇੱਥੇ ਵੀ ਜਦੋਂ ਤੁਸੀਂ ਅਦਾਲਤਾਂ ਦੇ ਵਿੱਚ ਕੋਈ ਕੇਸ ਹੁੰਦਾ, ਇੱਕ ਜ਼ਮਾਨਾ ਹੁੰਦਾ ਸੀ ਇੱਕ ਲਾਈਨ ਵਿੱਚੋਂ ਦੇ ਦਿੰਦੇ ਸੀ ਜੀ ਦੇਖੋ ਲਿਖਿਆ। ਹੁਣ ਇਹ ਹੁੰਦਾ ਵੀ ਸਾਰੇ ਦੀ ਸਾਰੀ ਕਿਤਾਬ ਲਿਆ ਕੇ ਪਹਿਲਾਂ ਐਜ਼ ਏ ਐਵੀਡੈਂਸ ਦਿਓ, ਫਿਰ ਉਹਦੇ 'ਚ ਦੇਖਦੇ ਨੇ ਕਿ ਵੀ ਜਿਹੜੀ ਗੱਲ ਕਹੀ ਉਹ ਚੱਲ ਕੀ ਪ੍ਰਸੰਗ ਰਿਹਾ। ਹੁਣ ਇਸ ਕਿਸਮ ਦੇ ਵਾਕਿਆਤ ਹੁੰਦੇ ਰਹੇ ਜਿਹਦੇ 'ਚ ਈਵਨ ਕਿਉਂਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਕੋਈ ਪਬਲਿਕਲੀ ਇਲੈਕਟਡ ਲੀਡਰ ਤਾਂ ਨਹੀਂ ਸੀ, ਕੋਈ ਕਨਸਟੀਟਿਊਸ਼ਨ ਦੇ ਥੱਲੇ ਉਹਨਾਂ ਨੇ ਸਹੁੰ ਨਹੀਂ ਸੀ ਖਾਧੀ ਹੋਈ ਜੀ। ਇਸ ਦੇ ਉਲਟ ਜਿਹੜੇ ਪਬਲਿਕਲੀ ਇਲੈਕਟਡ ਜਾਂ ਕਨਸਟੀਟਿਊਸ਼ਨ ਦੀ ਸਹੁੰ ਖਾ ਕੇ ਬਣੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸੀ, ਜੇ ਉਹ ਪਬਲਿਕ ਸਪੀਚ ਦਿੰਦੀ ਹੈ ਕਿ ਵੀ ਇਹ ਅਕਾਲੀ ਜੋ ਇਹ ਧਰਮ ਯੁੱਧ ਮੋਰਚਾ ਕਰ ਰਹੇ ਨੇ, ਇਹਨਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਸਿੱਖ ਪੰਜਾਬ ਤੋਂ ਬਾਹਰ ਵੀ ਰਹਿੰਦੇ ਨੇ, ਇੰਨੇ ਲੱਖ ਕਰੋੜ ਸਿੱਖ ਜਿਹੜੇ ਜਾਂ ਇੰਨੇ ਲੱਖ ਸਿੱਖ ਬਾਹਰ ਰਹਿੰਦੇ ਨੇ। ਸੋ ਜ਼ਾਹਰ ਹੈ ਕਿ ਇਹ ਧਮਕੀ ਸੀ ਕਿ ਵੀ ਤੁਸੀਂ ਜੇ ਪੰਜਾਬ ਦੇ ਵਿੱਚ ਜਿਹੜਾ ਆਪਣੇ ਵੱਧ ਹੱਕ ਮੰਗੋਗੇ ਤੇ ਅਸੀਂ ਬਾਹਰਲੇ ਸਿੱਖ ਨਹੀਂ ਛੱਡਣੇ ਹੈ। ਹੁਣ ਇਹ ਜੇ ਇਲੈਕਟਡ ਆਫਿਸ ਕਿਸੇ ਨੇ ਨਹੀਂ ਕਿਹਾ ਕਿ ਇੰਦਰਾ ਗਾਂਧੀ ਨੇ ਜਿਹੜੀ ਪ੍ਰਾਈਮ ਮਿਨਿਸਟਰ ਦੇ ਤੌਰ ਤੇ ਸਾਰੇ ਦੇਸ਼ ਦੀ ਨੁਮਾਇੰਦਗੀ ਕਰਦੀ ਹੈ, ਇਸ ਕਿਸਮ ਦੀ ਥ੍ਰੈਟਨਿੰਗ ਜਿਹੜੀ ਹੈ ਉਹ ਘਟਨਾ ਦਿੱਤੀ ਜਾਂ ਇਸ ਕਿਸਮ ਦਾ ਬਿਆਨ ਦਿੱਤਾ। ਇਸੇ ਤਰ੍ਹਾਂ ਜਦੋਂ ਪੰਜਾਬ ਦੇ ਵਿੱਚ ਸਿੱਖ ਨੌਜਵਾਨਾਂ ਨੂੰ ਚੁੱਕ ਕੇ, ਕਿਉਂਕਿ ਇਹ ਭਾਈ ਕੁਲਵੰਤ ਸਿੰਘ ਨਾਗੋਕੇ ਦੇ ਨਾਲ ਪਹਿਲਾ ਮੁਕਾਬਲਾ ਸ਼ੁਰੂ ਹੋਇਆ, ਉਹ ਖਲਚੀਆਂ ਟਰੈਕਟਰ ਆਪਣਾ ਠੀਕ ਕਰਾਉਣ ਦੇ ਆਏ ਸੀ, ਉਹਨੂੰ ਉੱਥੋਂ ਚੁੱਕ ਕੇ ਲੈ ਗਏ। ਔਰ ਇੱਧਰ ਬਿਸ਼ੂ ਰਾਮ ਤੇ ਇਸ ਕਿਸਮ ਦੇ ਜਿਹੜੇ ਬੜੇ ਜ਼ਾਲਮ ਕਿਸਮ ਦੇ ਪੁਲਸੀਏ ਸੀ, ਉਹ ਬੀਬੀਆਂ ਦੇ ਨਾਲ ਬਦਸਲੂਕੀ, ਉਹਨਾਂ ਜਿਹੜਾ ਬਜ਼ੁਰਗਾਂ ਦੇ ਨਾਲ। ਸੋ ਇੱਦਾਂ ਦੇ ਇੱਕ ਕੌਨਟੈਕਸਟ ਦੇ ਵਿੱਚ ਉਹਨਾਂ ਦੀ ਜਿਵੇਂ ਜੀਪ ਚੁੱਕ ਲਈ, ਉਹਨਾਂ ਦੇ ਸਿੰਘ ਗ੍ਰਿਫਤਾਰ ਕਰ ਲਏ ਜੀ। ਔਰ ਉਹ ਅਕਸਰ ਇਹ ਇੱਕ ਲੈਂਗੁਏਜ ਹੁੰਦੀ ਹੈ ਕਿ ਭਾਈ ਜੇ ਤੁਸੀਂ ਇਹ ਸਾਡੇ ਇਹ ਗੱਲ ਨਹੀਂ ਕੀਤੀ ਔਰ ਸਾਡਾ ਇਹ ਨਾ ਹੋਇਆ ਤੇ ਅਸੀਂ ਫਿਰ ਤੁਹਾਨੂੰ ਇਹਦਾ ਜਵਾਬ ਦੇਵਾਂਗੇ। ਹੁਣ ਇਸੇ ਤਰ੍ਹਾਂ ਰਾਜਸਥਾਨ ਦੇ ਵਿੱਚ ਚੁਰੂ ਨਾਂ ਦੀ ਥਾਂ ਦੇ ਉੱਤੇ ਇੱਕ ਗੁਰਦੁਆਰਾ ਸਾਹਿਬ ਸਾੜ ਦਿੱਤਾ ਗਿਆ ਔਰ ਉਹਨਾਂ ਨੇ ਉੱਥੇ ਬਜਰੰਗ ਦਲ ਜਾਂ ਕੋਈ ਇਸ ਕਿਸਮ ਦੇ ਨੇ ਸਿੱਖਾਂ ਨੂੰ ਨੋਟਿਸ ਦਿੱਤਾ ਹੈ ਕਿ ਭਾਈ ਇੰਨੇ ਦਿਨਾਂ ਦੇ ਵਿੱਚ ਰਾਜਸਥਾਨ ਛੱਡ ਕੇ ਚਲੇ ਜਾਓ, ਨਹੀਂ ਤਾਂ ਅਸੀਂ ਸਾਰਿਆਂ ਨੂੰ ਮਾਰ ਦਿਆਂਗੇ ਜੀ। ਹੁਣ ਇਸ ਕਿਸਮ ਦੀਆਂ ਘਟਨਾਵਾਂ ਜਾਂ ਇਸ ਕਿਸਮ ਦੀ ਪ੍ਰੋਵੋਕੇਸ਼ਨ, ਜਿਵੇਂ ਹੁਣ ਸ਼ਿਵ ਸੈਨਾ ਦੇ ਗੁੰਡਿਆਂ ਨੇ ਉਹਨਾਂ ਦਾ ਪੁਤਲਾ ਸਾੜਨ ਦੀ ਕੋਸ਼ਿਸ਼ ਕੀਤੀ, ਉਦੋਂ ਵੀ ਇਸ ਕਿਸਮ ਦੀਆਂ ਧਮਕੀਆਂ ਸਿੱਖਾਂ ਨੂੰ ਮਿਲਦੀਆਂ ਸੀ। ਜਾਂ ਹਰਿਆਣਾ 'ਚੋਂ ਬੱਸਾਂ ਲੰਘੀਆਂ ਦਿੱਲੀ ਦੀਆਂ, ਕਰਨਾਲ ਜਾਂ ਦੂਜੇ ਰੋਕ ਕੇ 10-20 ਸਿੱਖ ਜਿਹੜੇ ਸੀ ਉਹ ਫੜ ਕੇ ਕੋਈ ਮਾਰੇ, ਕੋਈ ਬੀਬੀਆਂ ਨੂੰ ਬੇਪਤ ਕੀਤਾ, ਕਈਆਂ ਦੇ ਸਿਰਦਾੜੀਆਂ ਮੁੰਨ ਦਿੱਤੀਆਂ ਕਿ ਜਾ ਕੇ ਪਿੰਡ ਵਾਲਿਆਂ ਨੂੰ ਦੱਸੋ, ਉਵੇਂ ਭੇਜ ਦਿੱਤਾ ਕਿ ਜਾਓ ਉੱਥੇ ਜਾ ਕੇ ਦੱਸੋ ਕੀ ਹੈ।
ਸੋ ਇਹ ਉਹ ਪਲ ਹੁੰਦੇ ਸੀ ਜਦੋਂ ਕਿ ਸੰਤ ਭਿੰਡਰਾਂਵਾਲੇ ਖਾਲਸਾਈ ਸਪਿਰਿਟ ਨੂੰ, ਜਿਹੜੀ 5000 ਦੀ ਜਾਂ 500 ਦੀ ਜਾਂ ਕੋਈ ਡਿਫਰੈਂਟ ਨੰਬਰ ਦੀ ਗੱਲ ਆਉਂਦੀ ਹੈ, ਉਹ ਸਿੱਖਾਂ ਦਾ ਮੋਰਲ ਬੂਸਟਰ ਦੇ ਇੱਕ ਪਾਸੇ ਤੋਂ ਚੈਲੰਜ ਕਰਦੇ ਸੀ ਸਿਸਟਮ ਨੂੰ ਕਿ ਭਾਈ ਤੁਹਾਡੀ ਇਹ ਦੇਖ ਲਓ, ਤੁਹਾਡੀ ਇਹ ਕਰਤੂਤ ਹੈ। ਦੂਸਰਾ ਕਿ ਇਹ ਡਿਫਾਈਨਸ ਸੀ ਕਿ ਇੱਕ ਸਿੱਖ 1.25 ਲੱਖ ਦੇ ਉੱਤੇ ਹਾਵੀ ਹੁੰਦਾ, ਔਰ ਜੇ 1.25 ਲੱਖ ਦੇ ਉੱਪਰ ਹਾਵੀ ਹੁੰਦਾ ਤੇ ਇੱਕ ਸਿੱਖ ਦੇ ਹਿੱਸੇ ਇੰਨੇ ਆਉਂਦੇ ਨੇ। ਹੁਣ ਇਹ ਜਿਹਨੂੰ ਤੁਸੀਂ ਇੱਕ ਲਿਟਰਲੀ ਕੋਈ ਐਗਜ਼ੀਕਿਊਟਿੰਗ ਆਰਡਰ ਨਹੀਂ ਹੈ, ਇਹ ਤੁਸੀਂ ਇੱਕ ਜਦੋਂ ਤੁਸੀਂ ਕੋਈ ਗੱਲ ਕਹਿੰਦੇ ਹੋ, ਜਿਵੇਂ ਐਕਸਪ੍ਰੈਸ਼ਨ ਹੈ, ਤੁਹਾਨੂੰ ਕੋਈ ਆ ਕੇ ਕਹਿੰਦਾ ਅੱਛਾ ਉਹ ਇਵੇਂ ਹੋਇਆ ਆਸਟ੍ਰੇਲੀਆ 'ਚ ਅਮਿਤਾਭ ਬੱਚਨ ਦੇ ਖਿਲਾਫ ਜਿਹੜਾ 6 ਫॉर ਜਸਟਿਸ ਨੇ ਫਾਈਲ ਕਰਤਾ ਕੇਸ, ਮੈਂ ਕਹਿੰਦਾ ਜੀ ਮੈਨੂੰ ਤਾਂ ਨਹੀਂ ਪਤਾ। ਤੁਸੀਂ ਕਹਿੰਦੇ ਲੋ ਸਾਰੇ ਜੱਗ ਨੂੰ ਪਤਾ, ਤੁਹਾਨੂੰ ਕਿੱਦਾਂ ਨਹੀਂ ਪਤਾ? ਹੁਣ ਜੱਗ ਨੂੰ ਪਤਾ ਦਾ ਇਹ ਤਾਂ ਨਹੀਂ ਮਤਲਬ ਵੀ ਸਾਰਿਆਂ ਨੇ ਜਾ ਕੇ ਜੱਗ ਨੂੰ 7 ਬਿਲੀਅਨ ਲੋਕਾਂ ਨੂੰ ਪਤਾ ਹੈ, ਮਤਲਬ ਇਹ ਹੈ ਕਿ ਵੀ ਇਹ ਨੋਨ ਟਰੂਥ ਹੈ ਤੇ ਤੁਹਾਨੂੰ ਕਿਵੇਂ ਨਹੀਂ ਪਤਾ? ਸੋ ਇਸੇ ਤਰ੍ਹਾਂ ਜੋ ਪੰਜਾਬੀ ਲੈਂਗੁਏਜ ਦੇ ਵਿੱਚ ਜਦੋਂ ਅਸੀਂ ਆਪਣੀ ਗੱਲ ਕਹਿਣ ਦੇ ਅਸੀਂ ਕਹਿੰਦੇ ਵੀ ਠੀਕ ਹੈ, ਤੁਸੀਂ ਜੇ ਸਮਝਦੇ ਹੋ ਵੀ ਤੁਸੀਂ ਤਲਵਾਰ ਦੇ ਜ਼ੋਰ ਨਾਲ ਸਿੱਖਾਂ ਨੂੰ ਮਾਰ ਸਕਦੇ ਹੋ ਤੇ ਅਸੀਂ ਵੀ ਮਰਨ ਵਾਲੇ ਨਹੀਂ ਹੈ, ਸਾਡੇ ਹਿੱਸੇ ਜਿਹੜਾ ਅਸੀਂ 1.25 ਲੱਖ ਦੇ ਉੱਤੇ ਹਾਵੀ ਹੈ। ਸੋ ਮੈਂ ਸਮਝਦਾ ਵੀ ਇਸ ਕਿਸਮ ਦੀਆਂ ਸਟੇਟਮੈਂਟਸ ਨੂੰ ਆਊਟ ਆਫ ਕੰਟੈਕਸਟ ਕੋਟ ਕਰਕੇ, ਔਰ ਇੱਥੇ ਨਹੀਂ ਬਸ ਈਵਨ ਇਹ ਕਹਿਣਾ ਕਿ ਜੀ ਸੰਤਾਂ ਨੇ, ਹੁਣ ਬਰਾੜ ਨੇ ਕਿਤਾਬ ਲਿਖੀ, ਦੂਜਿਆਂ ਨੇ ਲਿਖੀ ਕਿ ਜੀ ਜੇ ਅਸੀਂ ਟੈਂਕ ਨਾ ਬਾੜਦੇ, ਖਾਲਿਸਤਾਨ ਦਾ ਉਹਨਾਂ ਨੇ ਐਲਾਨ ਕਰ ਦੇਣਾ ਸੀ, ਪਾਕਿਸਤਾਨ ਦੇ ਨਾਲ ਉਹਨਾਂ ਦਾ ਫਲਾਣੀ ਜਿਹੜੀ ਹੈ ਉਹ ਵਾਇਰਲੈਸ ਮੈਸੇਜ, ਕੁਝ ਵੀ ਸਾਰਾ ਝੂਠ ਫਰਾਡ। ਦੂਜੇ ਪਾਸੇ ਉਹੀ 2 ਚੈਪਟਰ ਤੁਸੀਂ ਬਦਲਦੇ ਹੋ ਤੇ ਉਹੀ ਜਰਨੈਲ ਕਹਿੰਦੇ ਨੇ ਜੀ ਅਸੀਂ ਇਸ ਲਈ ਟੈਂਕ ਲੈ ਆਂਦੇ ਕਿ ਹਜ਼ਾਰਾਂ ਸਿੱਖ ਤਾਂ ਤੁਰ ਪਏ ਸੀ ਦਰਬਾਰ ਸਾਹਿਬ ਵੱਲ ਜੀ। ਇੱਕ ਪਾਸੇ ਕਹਿਣਗੇ ਜੀ ਭਿੰਡਰਾਂਵਾਲੇ ਤਾਂ ਐਵੇਂ ਕੁਝ ਗਨ ਟਾਰਚਰਿੰਗ ਲੋਕ ਸੀ, ਉਹਨਾਂ ਦੀ ਤਾਂ ਹਮਾਇਤ ਹੀ ਨਹੀਂ ਸੀ। ਜੇ ਉਹਨਾਂ ਦੀ ਹਮਾਇਤ ਨਹੀਂ ਸੀ, ਹਜ਼ਾਰਾਂ ਕਿਵੇਂ ਤੁਰ ਪਏ? ਤੁਹਾਨੂੰ ਕਿਉਂ ਡਰ ਪੈ ਗਿਆ ਕਿ ਭਾਈ ਜੇ 2 ਦਿਨ ਹੋਰ ਲੱਗ ਗਏ ਤੇ ਲੱਖਾਂ ਸਿੱਖਾਂ ਨੇ ਆ ਕੇ ਅੰਮ੍ਰਿਤਸਰ ਪਹੁੰਚ ਜਾਣਾ? ਸੋ ਜਾਂ ਤਾਂ ਤੁਸੀਂ ਇੱਕ ਗੱਲ ਕਹੋ ਜੀ ਉਹ ਅਨਪੋਪੂਲਰ ਸੀ, ਜੇ ਹੁਣ ਉਹ ਇੰਨੇ ਹੀ ਅਨਪੋਪੂਲਰ ਸੀ ਜਾਂ ਇਹਨਾਂ ਦੇ ਕਹਿਣ ਮੁਤਾਬਕ ਅੱਤਵਾਦੀ ਸੀ, ਅੱਜ ਹਕੂਮਤ ਦਾ ਕਿਉਂ ਜ਼ੋਰ ਲੱਗਾ ਹੁੰਦਾ ਕਿ ਵੀ ਇਸ ਦਿਨ ਦੇ ਉੱਤੇ ਉਹਨਾਂ ਨੇ ਕੋਈ ਨਾ ਕੋਈ ਸ਼ਰਾਰਤ ਕਰਨੀ ਹੈ, ਪਾਬੰਦੀਆਂ ਲਾ ਦਿੰਦੇ ਰਹੇ ਨੇ। ਸੋ ਅਸੀਂ ਸਮਝਦੇ ਹਾਂ ਵੀ ਉਹਨਾਂ ਨੇ ਜਿਹੜਾ ਇਹ ਜਿਵੇਂ ਕੋਟ ਕੀਤਾ ਹੈ ਜਸਮੀਤ ਸਿੰਘ ਜੀ ਨੇ, ਇਹ ਠੀਕ ਹੈ ਵੀ ਇਹ ਇੱਕ ਮਿਸ ਇਨਫੋਰਮੇਸ਼ਨ ਕੈਂਪੇਨ ਦੇ ਥੱਲੇ ਸੰਤਾਂ ਨੂੰ ਆਊਟ ਆਫ ਕੰਟੈਕਸਟ ਕੋਟ ਕੀਤਾ। ਬਾਕੀ ਅਰਦਾਸ ਭਿੰਡਰਾਂਵਾਲਿਆਂ ਦੀ ਸੇਵਕ ਕੀ ਓੜਕ ਨਿਭੀ ਪ੍ਰੀਤ, ਉਹਨਾਂ ਨੇ ਜੋ ਗੁਰੂ ਚਰਨਾਂ 'ਚ ਅਰਦਾਸ ਕੀਤੀ ਸੀ, ਔਰ ਜਦੋਂ ਉਹਨਾਂ ਨੂੰ ਉੱਥੋਂ ਸੇਫਲੀ ਕੱਢਣ ਦੀਆਂ ਫਰਮਾਇਸ਼ਾਂ ਲੈਣ ਵਾਲੇ ਜਾਂ ਲੈ ਕੇ ਜਾਂ ਆਫਰਸ ਲੈ ਕੇ ਆ ਕੇ ਉਹਨਾਂ ਨੂੰ ਕਹਿੰਦੇ ਸੀ ਜੀ ਤੁਹਾਡੀ ਲੋੜ ਹੈ, ਤੁਸੀਂ ਸਰਵਾਈਵ ਹੋਏ ਤਾਂ ਮੂਵਮੈਂਟ ਹੋਏਗੀ, ਤਾਂ ਉਹਨਾਂ ਦਾ ਕਹਿਣਾ ਸੀ ਕਿ ਭਾਈ ਬਾਬਾ ਦੀਪ ਸਿੰਘ ਆਪਣਾ ਸੀਸ ਦਮਦਮਾ ਸਾਹਿਬ ਤੋਂ ਲੈ ਕੇ ਇੱਥੇ ਦੇਣ ਆਏ, ਉਸੇ ਹੀ ਟਕਸਾਲ ਦਾ ਮੈਂ ਸੇਵਾਦਾਰ ਹਾਂ, ਮੁਖੀ ਹਾਂ, ਹੁਣ ਮੈਂ ਇਹ ਸਿਰ ਇੱਥੋਂ ਚੁੱਕ ਕੇ ਕਿੱਥੇ ਲੈ ਕੇ ਜਾਵਾਂ? ਸੋ ਉਹ ਬੇਸਿਕਲੀ ਉਹਨਾਂ ਦੀ ਜਿਹੜੀ ਰੋਮ ਦੇ ਵਿੱਚ ਗੁਰੂ ਦੀ ਸਿੱਖੀ, ਗੁਰੂ ਦੇ ਬਚਨਾਂ ਦੇ ਉੱਤੇ ਆਮਨਾ ਔਰ ਫਿਰ ਅਰਦਾਸ ਦੇ ਉੱਤੇ ਭਰੋਸਾ, ਸਿਦਕ, ਇਹ ਸੀ ਗੁਰੂ ਨੇ ਉਹਨਾਂ ਨੂੰ ਉਹ ਰੁਤਬਾ ਦਿੱਤਾ ਜੀ। ਬਾਕੀ ਗੁਰਬਖਸ਼ ਸਿੰਘ ਮੈਂ ਹੁਣ ਇਹ ਕੀ ਕਹਿ ਸਕਦਾ ਕਿ ਭਾਈ ਕੀ ਹੈ, ਇਹ ਤਾਂ ਉਹੀ ਹੈ ਕਿ ਜੋ ਪਾਵੇ ਭਾਂਡੇ ਵਿੱਚ ਵਸਾ ਨਿਕਲੇ, ਕਿਆ ਕੋਈ ਕਰੇ ਵਿਚਾਰ ਜੀ। ਜੋ ਭਾਂਡੇ 'ਚ ਹੈ ਉਹੀ ਬਾਹਰ ਹੈ, ਸੋ ਇਹਨਾਂ ਦਾ ਕੋਈ ਮੁਕਾਬਲਾ ਹੀ ਨਹੀਂ ਬਣਦਾ ਜੀ। ਡਾਕਟਰ ਸਾਹਿਬ ਨਾਲ ਨੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਤੋਂ ਬਾਅਦ।